ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਹੋਲਾ ਮਹੱਲਾ ਜਿਹੜਾ 1700 ਈਸਵੀ 'ਚ ਐਸਟੈਬਲਿਸ਼ ਹੋਇਆ। ਅੱਜ ਦਾ ਦਿਨ 1752 'ਚ ਦੀਵਾਨ ਕੌੜਾ ਮੱਲ ਦੀ ਮੌਤ ਦਾ ਜ਼ਿਕਰ ਅਸੀਂ ਕੀਤਾ ਸੀ। ਇਸ ਦੇ ਨਾਲ ਜਿਹੜਾ ਮੀਰ ਮੰਨੂ ਦੇ ਨਾਲ ਸਿੱਖਾਂ ਦਾ ਅਲਾਇੰਸ ਸੀ, ਜਿਹਦੇ 'ਚ ਇੱਕ ਵਾਰ ਉਹ ਅਫਗਾਨਾਂ ਦੇ ਵਿਰੁੱਧ ਵੀ ਲੜੇ, ਉਹ ਖਤਮ ਹੋਇਆ। ਔਰ ਫਿਰ ਮੀਰ ਮੰਨੂ ਨੇ ਜ਼ੁਲਮਾਂ ਦਾ ਜਿਹੜਾ ਉਹ ਅਖੀਰ ਲੈ ਆਂਦਾ। ਔਰ ਜਿਵੇਂ ਉਸ ਪੀਰੀਅਡ ਕਿਵੇਂ ਬੀਬੀਆਂ ਬੱਚਿਆਂ ਨੂੰ ਚੌਂਕ ਨਖਾਸ ਜਿਹੜਾ ਲਾਹੌਰ 'ਚ ਰੱਖ ਕੇ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ, ਬੱਚਿਆਂ ਦੇ ਗਲਾਂ 'ਚ ਹਾਰ, ਜਿਹੜਾ ਉਹਨਾਂ ਨੂੰ ਨੇਜ਼ਿਆਂ ਤੇ ਟੰਗਿਆ। ਔਰ ਇਸ ਸਾਰੇ ਦੌਰ ਦੇ ਵਿੱਚ ਅਗਲੇ ਕੁਝ ਸਾਲਾਂ 'ਚ ਲਗਭਗ 30,000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਮਾਰੇ ਗਏ। ਪੰਜਾਬ ਭਰ ਦੇ ਵਿੱਚ ਸਿੱਖਾਂ ਦੀ ਹੰਟਿੰਗ ਹੋਈ ਜੀ। ਜ਼ੁਲਮ ਦਾ ਦੌਰ ਜਾਰੀ ਰਿਹਾ ਕਈ ਸਾਲ। 1834 ਦੇ ਵਿੱਚ ਜਨਰਲ ਹਰੀ ਸਿੰਘ ਨਲਵਾ, ਜਨਰਲ ਵੈਂਤੁਰਾ ਫ੍ਰੈਂਚ, ਜਨਰਲ ਅਤਾਲਵੀ ਇਟਾਲੀਅਨ ਔਰ ਅਕਾਲੀ ਫੂਲਾ ਸਿੰਘ, ਉਹਨਾਂ ਨੇ ਪੇਸ਼ਾਵਰ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਪੱਕੇ ਤੌਰ ਤੇ। 1921 'ਚ ਮਾਣਕ ਸਾਹਿਬ ਗੁਰਦੁਆਰਾ ਜਿਹੜਾ ਇਹ SGPC ਦੇ ਕੰਟਰੋਲ 'ਚ ਆਇਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1808 ਦੇ ਵਿੱਚ ਪਹਿਲਾ ਕਾਲਜ ਆਰਕੈਸਟਰਾ ਯੂਨਾਈਟਿਡ ਸਟੇਟਸ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਿਹੜਾ ਐਸਟੈਬਲਿਸ਼ ਹੋਇਆ। 1810 'ਚ ਜਿਹੜਾ ਇਲੀਨੋਇਸ ਨੇ ਪਹਿਲਾ ਸਟੇਟ ਵੈਕਸੀਨੇਸ਼ਨ ਲੈਜਿਸਲੇਸ਼ਨ ਪਾਸ ਕੀਤਾ ਕਿ ਵੀ ਇਹ ਜਿਹੜੀ ਵੈਕਸੀਨੇਸ਼ਨ ਹੈ, ਜਿਹਨੂੰ ਲੋਦੇ ਕਹਿੰਦੇ ਨੇ, ਲੋਦੇ ਲਵਾ ਲੈ ਜੀ। ਇੱਥੇ ਪਹਿਲਾਂ ਲੱਗਦਾ ਹੁੰਦਾ ਸੀ ਮੋਟੇ ਮੋਟਾ ਅਜੇ ਵੀ ਨਿਸ਼ਾਨ ਗਏ ਚੇਚਕ ਦੇ, ਸੋ ਉਹ ਤਾਂ ਉੱਥੇ ਤਾਂ ਨਕਲਾਂ ਹੀ ਮਾਰੀਆਂ ਉਹਨਾਂ ਨੇ ਅੱਗੋਂ ਜੋ ਇੱਥੇ ਰਿਸਰਚ ਹੁੰਦੀਆਂ ਰਹੀਆਂ। ਪਰ ਮੈਂ ਦੇਖਦਾ ਵੀ 1810 19ਵੀਂ ਸਦੀ ਦੀ ਬਿਗਨਿੰਗ 'ਚ ਉਹਨਾਂ ਨੇ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ, ਇਸ ਲਈ ਲੈਜਿਸਲੇਸ਼ਨ ਪਾਸ ਕਰ ਦਿੱਤਾ ਸੀ। 1834 'ਚ ਟੋਰਾਂਟੋ ਨੂੰ ਜਿਹੜਾ ਸ਼ਹਿਰ ਦਾ ਦਰਜਾ ਮਿਲਿਆ ਔਰ ਉਹਦਾ ਪਹਿਲਾ ਮੇਅਰ ਬਣਿਆ ਜੀ। 1899 'ਚ ਐਸਪਰਿਨ ਜਿਹੜੀ ਹੈ ਇਹ ਪੇਟੈਂਟ ਕਰਾਈ ਫੈਲਿਕਸ ਹਾਫਮੈਨ। ਸਿਰ ਦੁਖਦਾ ਹੁੰਦਾ ਪੱਕਾ? ਅੱਛਾ, ਸਿਰ ਤਾਂ ਨਹੀਂ ਦੁਖਣਾ ਚਾਹੀਦਾ। ਐਸਪਰਿਨ ਖਾਂਦੇ ਹੁੰਦੇ ਕਿ ਅਮਰੀਕਨ ਟਾਇਰਾਂ ਨਾਲ ਖਾਂਦੇ ਨੇ, ਇਹਨਾਂ ਨੇ ਵੀ ਅੱਡ ਹੀ ਰੱਖਿਆ ਕੰਮ ਜੀ। ਤੇ ਉੱਥੇ ਹੁਣ ਇਹ 1899 'ਚ ਪੇਟੈਂਟ ਹੈ। 20ਵੀਂ ਸਦੀ 'ਚ ਜਿੰਨੇ ਹਰੇ ਪੱਤੇ ਵਾਲੀਆਂ ਗੋਲੀਆਂ ਵਿਕੀਆਂ, ਕਿਉਂਕਿ ਇੱਕ ਐਸਪਰੋ ਟੈਬਲੇਟਸ ਹੁੰਦੀਆਂ, ਜਿੰਨੇ ਚਾਹ ਵੇਚਣ ਵਾਲੇ ਸੜੀ ਦੀ ਚਾਹ ਦੀ ਪਤੀਲੀ 'ਚ 20 ਸਾਲ ਦਾ ਤਜਰਬਾ, ਉਸੇ ਦੀ ਚਾਹ ਬਣਾਉਂਦੇ ਸੀ। ਉਹਨੂੰ ਕੋਲ ਜਿਹੜਾ ਚਾਹ ਪੀਣ ਆਉਂਦਾ ਸੀ ਕਹਿੰਦਾ ਹਰੇ ਪੱਤੇ ਵਾਲੀ ਗੋਲੀ ਦੇਈ ਬਈ, ਨਾਲ ਉਹ ਖਾ ਕੇ ਜੀ ਬਿਲਕੁਲ ਠੀਕ ਹੋ ਗਿਆ। ਐਨਾਸੀਨ, ਐਸਪਰੋ, ਸੋ ਇਹ ਸਾਰੀ ਬੇਸ ਦਾ ਐਸਪਰਿਨ ਸੀ ਜੀ। ਮੋਦੀ ਸਾਹਿਬ ਵੀ ਦਿੰਦੇ ਹੋਣੇ ਗੋਲੀਆਂ? ਆਹੋ, ਉਹ ਤਾਂ ਦਿੰਦਾ ਹੀ ਹੋਣਾ, ਉਹ ਤਾਂ ਨਾਲ ਮਾਵਾ ਵੀ ਦਿੰਦਾ ਹੋਣਾ। असली लेना है असली, और भी अफीम भी दिंदा होना। और ये मैं समझदा भी अज भी जिस तरह पेंसिलिन एक वंडर ड्रग है, अज भी एस्परिन का इन्ने ज़्यादा यूज़ ने कि ईवन हुण तां ईवन हार्ट जिहड़े पेशेंट नहीं भी ने 40 साल तो बाद रिकमेंड करते हैं कि 81 मिलीग्राम जी चाइल्ड एस्परिन है वो हर कोई इस्तेमाल करे और उहदे लई हैल्पफुल है जी। 1902 ਦੇ ਵਿੱਚ ਸੈਂਸਸ ਬਿਊਰੋ ਜਿਹਨੇ 10 ਸਾਲ ਬਾਅਦ ਗਿਣਤੀ ਕਰਨੀ ਹੈ ਉਹ ਐਸਟੈਬਲਿਸ਼ ਹੋਇਆ। 1957 ਦੇ ਵਿੱਚ ਘਾਨਾ ਉਹਨੇ ਆਪਣੇ ਆਪ ਨੂੰ UK ਤੋਂ, ਇੰਗਲੈਂਡ ਤੋਂ ਆਜ਼ਾਦ ਦੇਸ਼ ਡਿਕਲੇਅਰ ਕੀਤਾ। 1961 ਦੇ ਵਿੱਚ ਪਹਿਲੀਆਂ ਮਿਨੀ ਕੈਬਸ ਲੰਡਨ ਦੇ ਵਿੱਚ ਸ਼ੁਰੂ ਹੋਈਆਂ। ਹੁਣ ਤਾਂ ਚਾਰ ਚਫੇਰੇ ਕੈਬਾਂ ਹੀ ਕੈਬਾਂ ਨੇ। ਨਿਊਯਾਰਕ ਪਤਾ ਨਹੀਂ 30,000 ਹੋਣੀ ਕਿ ਜ਼ਿਆਦਾ ਹੋਣੀ ਹੈ? ਜ਼ਿਆਦਾ ਹੀ ਹੋਣੀਆਂ ਨੇ। ਹਾਂਜੀ। 1967 'ਚ ਸਟਾਲਿਨ ਹੁਣ ਇੱਕ ਪਾਸੇ ਕਮਿਊਨਿਜ਼ਮ ਦੇ ਨਾਂ ਥੱਲੇ ਉਹਨੇ ਲੈਵਲ ਕਰ ਦਿੱਤਾ ਲੱਖਾਂ ਲੋਕਾਂ ਨੂੰ, ਤੇ ਉਹਦੀ ਧੀ ਜਿਹੜੀ ਸੀ ਸਵੈਤ ਸਲਾਨਾ ਉਹ ਅਮਰੀਕਾ ਆ ਗਈ। ਉਹ ਕਹਿੰਦੇ ਜੀ ਮੈਂ ਜੋ ਮੇਰਾ ਪਿਓ ਕਰਦਾ ਜਾਂ ਉਹ ਮੁਲਕ ਹੈ, ਮੈਨੂੰ ਉੱਥੇ ਖਤਰਾ ਹੈ ਮੇਰੀ ਜਾਨ ਨੂੰ, ਤੇ ਮੈਨੂੰ ਅਸਾਈਲਮ ਦਿਓ। ਸੋ ਉਹਨੇ ਅਸਾਈਲਮ ਅਪਲਾਈ ਕੀਤੀ। ਇਹਨਾਂ ਨੇ ਦਿੱਤੀ ਕਿ ਨਹੀਂ ਦਿੱਤੀ ਇਹ ਨਹੀਂ ਲਿਖਿਆ ਹੋਇਆ ਵਰਲਡ ਹਿਸਟਰੀ, ਪਰ ਇਹ ਜ਼ਰੂਰ ਕਿਹਾ ਵੀ ਉਹਨੇ ਅਪਲਾਈ ਕੀਤਾ, ਦੇ ਦਿੱਤੀ ਹੋਣੀ ਹੈ ਜੀ। ਫਿਰ ਬਿਆਨ ਵੀ ਦਵਾਇਆ ਉਹਨੇ, ਦੇਖੋ ਜੀ ਕਮਿਊਨਿਜ਼ਮ ਕਿੰਨਾ ਮਾੜਾ ਹੈ। 2012 'ਚ ਫਰਾਂਸ ਦੇ ਪ੍ਰੈਜ਼ੀਡੈਂਟ ਸਾਰਕੋਜ਼ੀ ਨੇ ਇਮੀਗ੍ਰੇਸ਼ਨ ਕੋਟਾ ਅੱਧਾ ਕੱਟ ਦਿੱਤਾ। ਇਹੀ ਉਹੀ ਪੀਰੀਅਡ ਹੈ ਜਦੋਂ 2004 'ਚ ਸਿੱਖ ਬੱਚਿਆਂ ਨੂੰ ਵੀ ਜਿਹੜਾ ਦਸਤਾਰ ਦੇ ਨਾਲ ਸਕੂਲਾਂ ਦੇ ਵਿੱਚ ਜਿਹੜਾ ਜਾਣ ਦੇ ਉੱਤੇ ਉਹ ਰੁਕਾਵਟਾਂ ਨੇ, ਓਸਟੈਂਸੀਬਲ ਸਾਈਨਸ ਆਫ ਰਿਲੀਜਨ। ਸੋ ਇਹ ਸਾਰਕੋਜ਼ੀ ਦੀਆਂ ਕਈ ਕਰਤੂਤਾਂ, ਬਾਅਦ 'ਚ ਭਾਵੇਂ ਆਪ ਕਰਪਸ਼ਨ ਦੇ ਚਾਰਜ 'ਚ ਜਿਹੜਾ ਉਹ ਕਾਬੂ ਆਇਆ, ਪਰ ਇਹਨੇ ਇਮੀਗ੍ਰੇਸ਼ਨ ਜਿਹੜਾ 50% ਕੱਟ ਦਿੱਤੀ ਕਿ ਵੀ ਅੱਧੇ ਆ ਹੀ ਨਹੀਂ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਕਰਾਚੀ ਵਿੱਚ ਨੈਸ਼ਨਲ ਸਟੂਡੈਂਟ ਫੈਡਰੇਸ਼ਨ ਦੇ ਮੁਸਲਮਾਨ ਨੌਜਵਾਨਾਂ ਨੇ ਸਵਾਮੀ ਨਾਰਾਇਣ ਟੈਂਪਲ ਦੇ ਇਰਦ ਗਿਰਦ ਇੱਕ ਪੂਰੀ ਇਨਸਾਨੀਅਤ
ਇਨਸਾਨੀ ਕੰਧ ਬਣਾਈ ਤਾਂ ਕਿ ਮੰਦਿਰ ਦੇ ਅੰਦਰ ਹਿੰਦੂ ਆਰਾਮ ਨਾਲ ਹੋਲੀ ਮਨਾ ਸਕਣ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦਰਸ਼ਕ ਉਹ ਪਿਕਚਰ ਵੀ ਦੇਖ ਸਕਦੇ ਨੇ ਜਿੱਥੇ ਹਿੰਦੂ ਬੀਬੀਆਂ ਇਸ ਟੈਂਪਲ ਜਿਹੜਾ ਬਹੁਤ ਵੱਡਾ ਮੰਦਿਰ ਹੈ ਔਰ ਹੁਣ ਉਹ ਇਹਨਾਂ ਦੇ ਯੂਜ਼ ਲਈ ਖੋਲਿਆ ਹੋਇਆ ਜੀ ਮਨਾ ਰਹੀਆਂ ਨੇ। ਔਰ ਮੈਂ ਇਸ ਖਬਰ ਨੂੰ ਦੇਖਦੇ ਹਾਂ ਔਰ ਦਾ ਹਿੰਦੂ ਅਖਬਾਰ ਨੇ ਇਸ ਖਬਰ ਨੂੰ ਛਾਪਿਆ, ਮੈਂ ਕਿਹਾ ਵੀ ਕਿੰਨਾ ਕੰਟਰਾਸਟ ਹੈ। ਇੱਕ ਪਾਸੇ ਜਿਹੜਾ ਇਸਲਾਮਿਕ ਮੁਲਕ ਹੈ ਜਿੱਥੇ ਕਿ ਈਵਨ ਇਹਨਾਂ ਦੀਆਂ ਹੀ ਏਜੰਸੀਆਂ ਦੇ ਬੰਦੇ ਕਦੇ ਸ਼ੀਆਂ ਤੇ ਹਮਲੇ, ਸਕੂਲੀ ਬੱਚਿਆਂ ਤੇ ਹਮਲੇ, ਉੱਥੇ ਉਹ ਹੌਸਲੇ ਵਾਲੇ ਮੁਸਲਮਾਨ ਨੌਜਵਾਨ ਮੌਜੂਦ ਨੇ ਜਿਨ੍ਹਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਹਿੰਦੂ ਜਿਹੜੇ ਨੇ ਆਪਣਾ ਹੋਲੀ ਦਾ ਤਿਉਹਾਰ ਆਜ਼ਾਦੀ ਨਾਲ ਮਨਾ ਸਕਣ ਔਰ ਉਹਨਾਂ ਨੇ ਇਨਸਾਨੀ ਕੰਧ ਬਣਾਈ। ਮਤਲਬ ਇਹ ਹੈ ਕਿ ਕੋਈ ਵੀ ਅਟੈਕ ਜਿਹੜਾ ਹੋਏਗਾ ਪਹਿਲਾਂ ਕੋਈ ਗੋਲੀ ਸਾਨੂੰ ਵਿੰਨੇਗੀ ਫਿਰ ਹੀ ਕੋਈ ਉਹਨਾਂ ਤੱਕ ਪਹੁੰਚ ਸਕਦਾ। ਤੇ ਇਸ ਦੇ ਉਲਟ ਅੱਜ ਹੀ ਅਸੀਂ ਫਿਰ ਅਗਲੇ ਦਿਨਾਂ 'ਚ ਜ਼ਿਕਰ ਕਰਾਂਗੇ, ਇੱਕ ਵੀਡੀਓ ਵੀ ਸਾਡੇ ਤੱਕ ਆਈ ਹੈ ਜਿਹਦੇ 'ਚ ਇਹ ਸਵਾਮੀ ਇੱਕ ਜਿਹੜਾ ਕਹਿ ਰਿਹਾ, ਉਹ ਕਹਿੰਦਾ ਵੀ ਮੁਸਲਮਾਨ ਔਰਤਾਂ ਨੂੰ ਕਬਰਾਂ 'ਚੋਂ ਕੱਢ ਕੇ ਵੀ ਉਹਨਾਂ ਦੇ ਨਾਲ ਰੇਪ ਕਰੋ ਔਰ ਇਸ ਕਦਰ ਕਿ ਵੀ ਇੱਥੇ ਅਸੀਂ ਹੁਣ ਦੂਸਰੇ ਦਰਜੇ ਦੇ ਸ਼ਹਿਰੀ ਬਣਾ ਦੇਵਾਂਗੇ ਸਾਰਿਆਂ ਨੂੰ, ਇੱਥੇ ਇਹਨਾਂ ਤੋਂ ਅਸੀਂ ਮੁਸਲਮਾਨਾਂ ਤੋਂ ਵੋਟ ਦਾ ਹੱਕ ਵੀ ਖੋਹ ਲਾਂਗੇ, ਅਸੀਂ ਇਹਨਾਂ ਦਾ ਇਹ ਹਸ਼ਰ ਕਰਾਂਗੇ ਉਹ ਹਸ਼ਰ ਕਰਾਂਗੇ। ਔਰ ਦੂਸਰਿਆਂ ਨੇ ਵਿਸ਼ਵ ਹਿੰਦੂ ਪਰਿਸ਼ਦ ਦਾ ਸੀ ਕਿ ਜੀ ਬੇਟੀ ਬਚਾਓ ਬਹੂ ਲਾਓ, ਕਿ ਉਹਨਾਂ ਦੀਆਂ ਕੁੜੀਆਂ ਨੂੰ ਜਿਹੜਾ ਉਹ ਪੱਟ ਕੇ ਲਿਆਓ ਔਰ ਨੂੰਹਾਂ ਬਣਾਓ ਔਰ ਆਪਣੀਆਂ ਕੁੜੀਆਂ ਜਾਣ ਤੋਂ ਰੋਕੋ। ਸੋ ਇੱਕ ਪਾਸੇ ਇਧਰ ਇਹ ਕਲੇਮ ਕੀਤਾ ਜਾਂਦਾ ਕਿ ਜੀ ਸਤਿਅਮੇਵ ਜਯਤੇ, ਸੱਤ ਦੀ ਜਿੱਤ ਹੁੰਦੀ ਹੈ, ਅਹਿੰਸਾ ਪਰਮੋ ਧਰਮਾ, ਅਸੀਂ ਅਹਿੰਸਾ 'ਚ ਯਕੀਨ ਰੱਖਦੇ ਹਾਂ, ਸਰਵੇ ਭਵੰਤੂ ਸੁਖਿਨः ਸਰਵੇ ਸੰਤੂ ਨਿਰਾਮਯ, ਸਾਰੇ ਸੁਖੀ ਰਹਿਣ ਸਾਰੇ ਅਰੋਗ ਰਹਿਣ। ਇਹ ਵੈਸਟਰਨ ਲੋਕਾਂ ਨੂੰ ਵੇਚਣ ਨੂੰ ਹੈ, ਪਰ ਹਕੀਕਤਨ ਇੱਕ ਟੋਟਲ ਕਲੋਜ਼ਡ ਸੁਸਾਇਟੀ। ਔਰ BBC ਦੀ ਡਾਕੂਮੈਂਟਰੀ ਨੂੰ ਲੈ ਕੇ ਉਹ ਜਿਹੜਾ ਵਕੀਲ ਉਹਦਾ ਹੁਣ ਇੱਕ ਇੰਟਰਵਿਊ BBC ਤੇ ਦੁਬਾਰਾ ਆਇਆ, ਇੱਕ ਤਾਂ ਉਹਨੇ ਡਾਕੂਮੈਂਟਰੀ 'ਚ ਕਿਹਾ, ਉਹਨੇ ਆਪਣੀਆਂ ਜਿਹੜੀਆਂ ਗੱਲਾਂ ਕਹੀਆਂ ਸੀ ਉਹ ਤੇ ਉਹਨੇ ਸਟਿਕ ਕੀਤਾ। ਉਹਨੇ ਕਿਹਾ ਜੀ ਬਿਲਕੁਲ ਮੈਂ ਸਾੜ ਦਿਆਂਗਾ ਜੇ ਮੇਰੀ ਕੁੜੀ ਇਹ ਕਰੇਗੀ, ਮੈਂ ਆਹ ਕਰ ਦਿਆਂਗਾ, ਮੈਂ ਉੱਥੇ ਹੀ ਖੜਾ ਜੋ ਮੈਂ ਖੜਾ ਇਹ, ਮੈਂ ਜੇ ਮੈਨੂੰ ਤਾਲੀਬਾਨ ਕਹਾਂ ਮੈਂ ਤਾਲੀਬਾਨ, ਮੈਂ ਫਲਾਣਾ। ਸੋ ਇਹ ਮਾਈਂਡ ਸੈਟ ਨੇ। ਤੇ ਦੂਜੇ ਪਾਸੇ ਜਿਨ੍ਹਾਂ ਨੂੰ ਇਸਲਾਮਿਕ ਚਰਮਵਾਦ, ਚਰਮਪੰਥ ਤੇ ਫਲਾਣਾ ਕਹਿ ਰਹੇ ਨੇ, ਸ਼ਰਮ ਕਰੋ ਕੋਈ। ਦੇਖੋ ਕਿ ਭਾਈ ਭਾਵੇਂ ਉੱਥੇ ਵੀ ਇਸ ਕਿਸਮ ਦੀ ਫੈਨੇਟਿਕ ਮੁੱਲਾ ਕਲਾਸ ਹੈ, ਲੇਕਿਨ ਉਹ ਨੌਜਵਾਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾਈਆਂ ਕਿ ਭਾਈ ਤੁਸੀਂ ਇੱਕ ਦੂਜੇ ਦੇ ਸਿਰ 'ਚ ਜਿਹੜੀ ਆ ਉਹ ਸਵਾਤ ਨਹੀਂ ਕਹਿਣ ਲੱਗਾ ਸੀ ਮੈਂ, ਸਿਰ 'ਚ ਰੰਗ ਪਾ ਸਕੋ। ਸੋ ਉਹਨਾਂ ਨੇ ਆਪਣੇ ਆਪ ਨੂੰ ਐਟ ਰਿਸਕ ਕੀਤਾ। ਵਟ ਏ ਪ੍ਰਾਈਡ ਤੇ ਫॉर them ਵਟ ਏ ਸ਼ੇਮ। ਉਹਨਾਂ ਸਿੱਖਣਾ ਚਾਹੀਦਾ ਡਾਕਟਰ ਸਾਹਿਬ ਇਸ ਤੋਂ। ਇਹ ਨਹੀਂ ਸਿੱਖਣਾ ਇਹਨਾਂ ਨੇ, ਇਹ 4000 ਸਾਲ 'ਚ ਨਹੀਂ ਸਿੱਖੇ, ਜੁੱਤੀਆਂ ਦੇ ਯਾਰ ਨੇ। ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਇਹੀ ਬਸੰਤ ਰਾਗ ਦੇ ਵਿੱਚ ਮਹੱਲਾ 5ਵਾਂ ਦਾ ਸ਼ਬਦ ਚੁਣਿਆ, ਜਿਸ ਦਾ ਜ਼ਿਕਰ ਅਸੀਂ ਹੋਲੀ ਕੀਨੀ ਸੰਤ ਸੇਵ ਰੰਗ ਰਾਗਾ ਅਤਲਾਲ ਦੇਵ ਦਾ ਪੂਰਾ ਸ਼ਬਦ ਹੈ ਜੀ। ਗੁਰ ਸੇਵੋਂ ਕਰ ਨਮਸਕਾਰ, आज हमारे मंगल चार, आज हमारे महा आनंद, चिंत लथी भेटे गोबिंद, आज हमारे ग्रह बसंत, गुण गाए प्रभ तुम्हें बेअंत, आज हमारे बने फाग, प्रभ संगी मिल खेलन लाग, होली कीनी संत सेव, रंग लागा अत लाल देव, मन तन मौलियो अत अनूप, सूकै नाहीं छाव धूप, सगली रुत्ती हरिया होए, सद बसंत गुर मिले देव, बिरख जम्यो है पार जात, फूल लगे फल रतन पांत, तृप्त अघाने हर गुण गाए, जन नानक हर 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 ध्याए। जी हुण बसंत राग खुशी दा, चाह दा, मल्हार दा, बसंत रुੱਤ ਦੇ ਨਾਲ जुड़िया, स्प्रिंग है, चार चफेरे फल फूल ने, मन खिड़िया हरिया बाग, मन जिहड़ा है वो पूरे चाह च है और पूरा चार चफेरे बसंत का रंग है। और ये होली नूं फग्गण दे महीने च आंदी है और इस नूं फलगुण या फग्गण दे नाल जोड़ के भी देखा जाता है। सो गुरु साहब ने कहा कि भाई साडे घर च, गुरु नानक दे घर च, रब दे प्यारियां दे घर च, अध्यात्म की दुनिया के पांधियां दे घर जिहड़ी होली है, इस दा इस फग्गण दे महीने च आना, इस नाल की संबंध है। गुर सेवों कर नमस्कार, आज हमारे मंगल चार, कि मैं जदों गुरु की शरण दे विच आंदा है,
ਗੁਰੂ ਨੂੰ ਯਾਦ ਕਰਦਾ ਹਾਂ, ਅਕਾਲ ਪੁਰਖ ਨਾਲ ਜੁੜਦਾ ਹਾਂ, ਨਮਸਕਾਰ ਕਰਦਾ ਹਾਂ, ਤੇ ਮੇਰੇ ਅੰਦਰ ਮੰਗਲਚਾਰ ਹੁੰਦਾ ਹੈ, ਆਨੰਦ ਦੇ ਚਸ਼ਮੇ ਫੁੱਟ ਪੈਂਦੇ ਨੇ। ਜੀ ਆਜ ਹਮਾਰਾ ਮਹਾ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ, ਕਿ ਜਦੋਂ ਮੈਂ ਗੋਬਿੰਦ ਨੂੰ ਨਿਰੰਕਾਰ ਦੇ ਨਾਲ ਭੇਟਦਾ ਹਾਂ, ਉਸ ਨੂੰ ਮਿਲਦਾ ਹਾਂ, ਪਿਆਰ ਕਰਦਾ ਹਾਂ, ਤੇ ਮੇਰੀ ਸਾਰੀ ਚਿੰਤਾ ਖਤਮ ਹੋ ਜਾਂਦੀ ਹੈ, ਅੰਦਰ ਮੇਰੇ ਆਨੰਦ ਹੈ। ਆਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮੇ ਬੇਅੰਤ, ਕਿ ਅੱਜ ਮੇਰੇ ਅੰਦਰ ਬਸੰਤ ਹੈ, ਬਸੰਤ ਜਿਵੇਂ ਚਾਅ ਮਲਹਾਰ ਹੈ, ਔਰ ਮੈਂ ਉਸ ਨਿਰੰਕਾਰ ਦੇ ਬੇਅੰਤ ਗੁਣਾਂ ਨੂੰ ਗਾਇਨ ਕਰਦਾ। ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ, ਅੱਜ ਸਾਰੇ ਹੀ ਪਿਆਰੇ ਇਸ ਰਸਤੇ ਦੇ ਪਾਂਧੀ ਇਸ ਫੱਗੜ ਦੇ ਮਹੀਨੇ 'ਚ ਉਸ ਵਾਹਿਗੁਰੂ ਦਾ ਜਸ ਕਰਕੇ ਇਸ ਦਿਨ ਨੂੰ ਜਿਹੜਾ ਹੈ, ਇਹਨਾਂ ਦਿਨਾਂ ਨੂੰ ਆਨੰਦ ਦੇ ਵਿੱਚ ਬਿਤਾ ਰਹੇ ਨੇ। ਜੀ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਕਿ ਮੈਂ ਭਗਤ ਜਨਾਂ ਦੀ, ਸੰਤ ਜਨਾਂ ਦੀ, ਗੁਰਮੁਖਾਂ ਦੀ ਸੇਵਾ ਦੇ ਵਿੱਚ ਰਹਿੰਦਾ, ਇਹੀ ਮੇਰਾ ਹੋਲੀ ਦਾ ਖੇਡਣਾ। ਔਰ ਇਸ ਦੇ ਨਾਲ, ਉਸ ਸੇਵਾ ਦੇ ਨਾਲ, ਉਸ ਪ੍ਰੀਤ ਦੇ ਨਾਲ ਮੇਰੇ ਅੰਦਰ ਉਸ ਨਿਰੰਕਾਰ ਦੇ ਪਿਆਰ ਦਾ ਲਾਲ ਰੰਗ ਜਿਹੜਾ ਉਹ ਲੱਗੇ। ਮਨ ਤਨ ਮੌਲਿਓ ਅਤ ਅਨੂਪ, ਕਿ ਮੇਰਾ ਮਨ ਵੀ ਔਰ ਮੇਰਾ ਤਨ ਵੀ ਉਹ ਮੌਲੇ ਬਲੌਸਮਡ ਫੋਰਥ ਅੰਗਰੇਜ਼ੀ 'ਚ ਕਹਿੰਦੇ ਨੇ, ਕਿ ਉਸ ਦੇ ਵਿੱਚ ਇੱਕ ਜਿਵੇਂ ਇੱਕ ਬਿਲਕੁਲ ਡੈਡ ਪਲਾਂਟ 'ਚ ਹਰਿਆਵਲ ਆਉਂਦੀ ਹੈ, ਉਹ ਮੌਲਦਾ। ਬਸੰਤ ਹੀ ਇਹ ਹੈ ਕਿ ਜਦੋਂ ਕਿ ਤੁਸੀਂ ਚਾਰ ਚਫੇਰਾ ਮੌਲਦਾ। ਸੋ ਇੱਥੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮਨ ਤਨ ਮੌਲਿਓ ਅਤ ਅਨੂਪ, ਅਨੂਪ ਕਹਿੰਦੇ ਨੇ ਬਹੁਤ ਖੂਬਸੂਰਤ, ਅੰਤਾਂ ਦੀ ਖੂਬਸੂਰਤੀ, ਕਿ ਮੇਰੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਅੰਤਾਂ ਦੀ ਖੂਬਸੂਰਤੀ ਹੈ। ਇੰਨਾ ਚਾਅ ਉਸ ਪਿਆਰੇ ਦੇ ਪਿਆਰ ਨੇ ਮੇਰੇ ਅੰਦਰ ਭਰਿਆ। ਸੁੱਕਾ ਨਾ ਹੀ ਛਾਵ ਧੂਪ, ਇੰਨਾ ਅੰਦਰ ਹਰਿਆਵਲ ਹੈ ਕਿ ਉਹ ਸੁੱਕਦਾ ਹੀ ਨਹੀਂ, ਉਹ ਕਦੇ ਸੁੱਕ ਹੀ ਨਹੀਂ ਸਕਦਾ। ਉਹਨੂੰ ਛਾਂ ਤੇ ਧੁੱਪ ਦੀ ਕੋਈ ਪਰਵਾਹ ਨਹੀਂ, ਨਾ ਉਹ ਸਨਸ਼ਾਈਨ 'ਚ ਡਰਾਈ ਹੁੰਦਾ ਹੈ, ਨਾ ਉਹ ਸ਼ੇਡ ਦੇ ਵਿੱਚ ਡਰਾਈ ਹੁੰਦਾ ਹੈ। ਸਗਲੀ ਰੁੱਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ, ਕਿ ਇਹ ਗੁਰੂਦੇਵ ਅਕਾਲ ਪੁਰਖ ਹਰ ਰੁੱਤ ਦੇ ਵਿੱਚ ਮੇਰੇ ਨਾਲ ਹੈ, ਔਰ ਹਰ ਵੇਲੇ ਮੇਰਾ ਮਨ ਚਾਹ ਦੇ ਵਿੱਚ ਹੈ। ਬਿਰਖ ਜੰਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਪਾਂਤ, ਇਹ ਹਿੰਦੂ ਇਤਿਹਾਸ 'ਚ ਇੱਕ ਪਾਰਜਾਤ ਜਿਹੜਾ ਦਰਖਤ ਦਾ ਜ਼ਿਕਰ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਵੀ ਜਿਹਦੇ ਥੱਲੇ ਬੈਠ ਕੇ ਕੋਈ ਵੀ ਕੁਝ ਮੰਗੇ ਤੇ ਉਹਨੂੰ ਮਿਲਦਾ। ਤੇ ਗੁਰੂ ਸਾਹਿਬ ਨੇ ਕਿਹਾ ਭਾਈ ਸਾਡੇ ਤਾਂ ਇਹ ਜਿਹੜਾ ਨਿਰੰਕਾਰ ਦੀ ਯਾਦ ਹੈ, ਨਿਰੰਕਾਰ ਦੇ ਪਿਆਰ 'ਚ ਤਨ ਮਨ ਮੌਲਣੇ, ਇਹ ਪਾਰਜਾਤ ਹੈ। ਔਰ ਇਸ ਦੇ ਨਾਲ ਹੀ ਜਿਹੜੇ ਅੰਤਾਂ ਦੇ ਫੁੱਲ ਔਰ ਫਲ ਲੱਗਦੇ ਨੇ, ਔਰ ਤ੍ਰਿਪਤ ਅਘਾਨੇ ਹਰ ਗੁਣੇ ਗਾਏ, ਤ੍ਰਿਪਤ ਕਿ ਮੈਂ ਇਸ ਹਰੀ ਦੇ ਗੁਣ ਗਾ ਕੇ ਪੂਰੀ ਤਰ੍ਹਾਂ ਤ੍ਰਿਪਤ ਹਾਂ, ਸੰਤੁਸ਼ਟ ਹਾਂ, ਆਨੰਦ 'ਚ ਹਾਂ। ਜਨ ਨਾਨਕ ਹਰ 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 ਧਿਆਏ, ਕਿ ਨਾਨਕ ਜਨ ਬਣ ਕੇ ਉਸ ਪਿਆਰੇ ਨੂੰ, ਉਸ ਪਿਆਰੇ ਨੂੰ, ਉਸ ਪਿਆਰੇ ਨੂੰ ਬਾਰ-ਬਾਰ ਧਿਆਉਂਦਾ, ਕਿਉਂਕਿ ਇਹੀ ਜਿਸ ਦੇ ਅੰਦਰ ਇਹ ਪਿਆਰਾ ਆ ਬੈਠਦਾ ਹੈ, ਫਿਰ ਉਹਨਾਂ ਦਾ ਜਿਹੜਾ ਹੈ ਉਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਅੱਜ ਦੇ ਹੋਲੇ ਮਹੱਲੇ ਤੇ ਗੁਰਬਾਣੀ ਦੀ ਰੌਸ਼ਨੀ 'ਚ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।